ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵਾਲ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਨੇ ਸਿੱਖਾਂ ਵਿੱਚ ਘੁਸਪੈਠ ਕਰਕੇ ਭਾਵੇਂ ਕੁਝ ਪਾੜੇ ਦੇ ਟੱਟੂ ਆਪਣੀਆਂ ਸਫਾਂ ਵਿੱਚ ਲਾਏ ਹਨ, ਪਰ ਜਿਹੜੇ ਗੈਰਤਮੰਦ ਅਤੇ ਅਣਖੀ ਸਿੱਖਾਂ ਦੀ ਵੀ ਜਿਹੜੀ ਕੋਈ ਕਮੀ ਨਹੀਂ ਹੈ। ਇਹ ਖਬਰ ਸਾਹਮਣੇ ਆਈ ਹੈ ਕਿ ਸਿੰਗਾਪੁਰ ਨਿਵਾਸੀ ਪ੍ਰਮੁੱਖ ਸਿੱਖ ਲਿਖਾਰੀ ਬਾਲੀ ਕੌਰ ਜਸਵਾਲ ਨੂੰ ਵੀ ਮੋਦੀ ਨਾਲ ਮਿਲਣ ਵਾਲੇ ਜਿਹੜੇ ਸਿੱਖ ਡੈਲੀਗੇਸ਼ਨ ਵਿੱਚ ਸ਼ਾਮਿਲ ਹੋਣ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ, ਪਰ ਉਸਨੇ ਇਸ ਕਹਿ ਕੇ ਇਸ ਸੱਦੇ ਨੂੰ ਠੁਕਰਾ ਦਿੱਤਾ, ਕਿਹਾ ਕਿ ਬੀਜੇਪੀ ਦੀਆਂ ਜਿਹੜੀਆਂ ਨੀਤੀਆਂ ਨੇ ਮੁਸਲਮਾਨ ਵਿਰੋਧੀ ਹਨ, ਇਸ ਲਈ ਉਹ ਮੋਦੀ ਨੂੰ ਮਿਲਣਾ ਨਹੀਂ ਚਾਹੁੰਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो, बागैरत बेगैरत एक पासे विकण वाले, झुकण वाले, लम्मे पै के डंडौत करने वाले, बिल्कुल दूसरे पासे अखां च अखां पा के कहने वाले तू चोर तू चोर। और ज़ाहिर है कि जदों पिछले दिनों च मोदी ने अपनी नौटंकी की, गुरु तेग बहादुर साहब के 400 साला प्रकाश पुरब नूं लैके ਪਹਿਲਾਂ ਲਾਲ ਕਿਲੇ ਦੇ ਸਾਹਮਣੇ ਹੋਏ ਸਮਾਗਮ ਦੇ ਵਿੱਚ ਕਿਵੇਂ ਅਪਰਾਧੀ ਦੂਣਾ ਨਿਵੇ ਵਾਲਾ ਪੂਰਾ ਨਾਟਕ ਕੀਤਾ। ਹਾਲਾਂ ਉਹ ਸਾਰਾ ਫੰਕਸ਼ਨ ਦਾ ਬਿੱਲ ਜਿਹੜਾ ਉਹ ਦਿੱਲੀ ਕਮੇਟੀ ਦੇ ਖਾਤੇ ਚੋਂ ਦਿੱਤਾ ਗਿਆ। ਫਿਰ ਉਹਨੇ ਉੱਪਰੋਂ ਥੱਲੀ ਇੱਕ ਦੋ ਮੀਟਿੰਗਸ, ਇੱਕ ਇਹ ਸੀ ਕਿ ਜੀ ਡਾਇਸਪੋਰਾ ਦੇ ਸਿੱਖ ਡੈਲੀਗੇਸ਼ਨ ਦੇ ਨਾਲ ਆਪਣੇ ਰੈਜ਼ੀਡੈਂਸ ਦੇ ਉੱਤੇ ਉਹਨੇ ਵੱਡੀ ਮੀਟਿੰਗ, ਜਿਹਦੇ 'ਚ ਅਮਰੀਕਾ 'ਚੋਂ ਵੀ ਇਸ ਕਿਸਮ ਦੇ ਧਾਲੀਵਾਲ ਹੈ ਦਰਸ਼ਨ ਸਿੰਘ, ਉਹ ਜਿਹਨੂੰ ਪਹਿਲਾਂ ਕਿਸਾਨ ਮੋਰਚੇ ਦੇ ਵੇਲੇ ਏਅਰਪੋਰਟ ਤੋਂ ਮੋੜ ਦਿੱਤਾ ਸੀ ਕਿ ਜੀ ਤੂੰ ਇੱਥੇ ਕਿਸਾਨਾਂ ਲਈ ਲੰਗਰ ਲਾਇਆ ਹੋਇਆ। ਔਰ ਇਸੇ ਤਰ੍ਹਾਂ ਇੱਕ ਹੋਰ ਜਿਹੜਾ ਕੈਂਸਰ ਦਾ ਆਪਣੇ ਆਪ ਨੂੰ ਜੀ ਇਲਾਜ ਕਰਦਾ, ਉਹ ਵੀ ਧਾਲੀਵਾਲ ਨਾਂ ਦੇ ਨਾਲ ਉਹਦਾ ਲਾਸਟ ਹੈ। ਮੈਂ ਹੁਣ ਲਫ਼ਜ਼ ਕਹਿਣਾ ਨਹੀਂ ਚਾਹੁੰਦਾ, ਉਹਦੀ ਸ਼ਕਲ ਜਿਵੇਂ ਦੀ ਹੈ। ਪਰ ਇਸ ਕਿਸਮ ਦੇ ਲੋਕ, ਔਰ ਇਵੇਂ ਹੀ ਪੰਜਾਬ ਦੀਆਂ ਕੁਛ ਯੂਨੀਵਰਸਿਟੀਆਂ 'ਚੋਂ ਵੀ, ਔਰ ਇਵੇਂ ਹੀ ਉਹ ਇੱਕ ਸਰਬੱਤ ਦੇ ਭਲੇ ਵਾਲਾ, ਉਹਨੂੰ ਬੜਾ ਸਿਰ 'ਤੇ ਚੁੱਕਿਆ ਹੁੰਦਾ, ਓਬਰਾਏ ਨਾਂ ਦਾ ਬੰਦਾ, ਉਹ ਵੀ ਉੱਥੇ ਮੋਦੀ ਦੇ ਨਾਲ। ਔਰ ਇਸ ਕਿਸਮ ਦੇ ਹੋਰ ਕੁਛ ਅਣਪਛਾਣੇ, ਔਰ ਜ਼ਾਹਰ ਹੈ ਇਹ ਜਿਹੜੇ ਮਨਜਿੰਦਰ ਸਿਰਸਾ ਔਰ ਉਹ ਦੂਜੀ ਸਾਰੀ ਕਲਾਸ, ਹਰਦੀਪ ਪੁਰੀ, ਇਹ ਉਹ ਤਾਂ ਵੈਸੇ ਹੀ ਇਹਨਾਂ ਦੇ ਪੇੜ ਨੇ। ਲੇਕਿਨ ਇੱਕ ਖਬਰ ਜਿਹੜੀ ਉਦੋਂ ਬਹੁਤੀ ਉੱਭਰ ਕੇ ਸਾਹਮਣੇ ਨਹੀਂ ਆਈ, ਬਾਅਦ ਦੇ ਵਿੱਚ ਇਸ ਦੀ ਚਰਚਾ ਹੋਈ। ਔਰ ਹੁਣ ਕਿਉਂਕਿ ਪਿਛਲੇ ਦਿਨਾਂ 'ਚ ਇਸ ਗੱਲ ਦਾ ਕਾਫੀ ਰੌਲਾ ਪਿਆ ਕਿ ਵੀ ਸਿੰਗਾਪੁਰ ਦੀ ਸਰਕਾਰ ਨੇ ਕਸ਼ਮੀਰ ਫਾਈਲਸ ਨਾਂ ਦੀ ਪਿਕਚਰ ਜਿਹੜੀ RSS ਨੇ ਆਪਣੇ ਕਰਿੰਦੇ ਵਿਵੇਕ ਅਗਨੀਹੋਤਰੀ ਤੋਂ ਬਣਵਾਈ, ਜਿਸ 'ਚ ਇੱਕ ਪਾਸੜ ਜਿਹੜਾ ਉਹ ਪ੍ਰੋਪੇਗੈਂਡਾ ਸੀ ਹਿੰਦੂ ਤਵੀਆਂ ਦਾ, ਜਿਹਦੀ ਬਦੌਲਤ ਕਸ਼ਮੀਰੀਆਂ ਦੇ ਉੱਤੇ ਕਈ ਥਾਂ ਹਿੰਸਕ ਵਾਰਦਾਤਾਂ ਵੀ ਹੋਈਆਂ। ਔਰ ਭਾਰਤ ਭਰ ਦੇ ਵਿੱਚ ਇਹ ਤਾਸੁਰ ਦਿੱਤਾ ਗਿਆ। ਹਾਲਾਂਕਿ ਕਰੋੜਾਂ ਰੁਪਏ ਦੀ ਬਿਜ਼ਨਸ ਨੂੰ ਕਰਾਈ ਗਈ ਫਿਲਮ ਨੂੰ, ਕਿਉਂਕਿ ਉਹਦੇ 'ਤੇ ਟੈਕਸ ਔਰ ਦੂਸਰਾ ਮੁਆਫ ਕੀਤਾ ਗਿਆ। ਔਰ ਬਿਲਕੁਲ ਠੀਕ ਕਿਹਾ ਮਹਿਬੂਬਾ ਮੁਫਤੀ ਨੇ ਕਿ ਆ ਜਿਹੜੀ ਕਸ਼ਮੀਰ ਦੇ ਵਿੱਚ ਹੁਣ ਵਾਇਲੈਂਸ ਦੀਆਂ ਘਟਨਾਵਾਂ ਹੋ ਰਹੀਆਂ ਨੇ, ਜਿਨ੍ਹਾਂ 'ਚ ਇੱਕ ਕਸ਼ਮੀਰੀ ਪੰਡਤ ਦੇ ਉੱਤੇ ਅਟੈਕ ਹੋਇਆ ਸਿਵਿਲੀਅਨ, ਔਰ ਦੂਸਰੇ ਉਹਦਾ ਵੱਡਾ ਕਾਰਨ ਇਹ ਕਸ਼ਮੀਰ ਫਾਈਲਸ ਵੱਲੋਂ ਫੈਲਾਈ ਗਈ ਨਫ਼ਰਤ ਸੀ ਕਸ਼ਮੀਰ ਭਰ 'ਚ, ਜਿਸ ਦੇ ਉੱਤੇ ਹੁਣ ਪ੍ਰਤੀਕਰਮ ਹੋ ਰਿਹਾ। ਲੇਕਿਨ ਇਹ ਖਬਰ, ਕਿਉਂਕਿ ਬੇਸ਼ੱਕ ਸਿੱਖ ਡੈਲੀਗੇਸ਼ਨ 'ਚ ਕਿਹੜੀ ਅਣਖੀ ਰੂਹ ਹੈ ਸਿੰਗਾਪੁਰ ਬੇਸਡ, ਜਿਨ੍ਹਾਂ ਨੇ ਉਹਨੂੰ ਵੰਗਾਰ ਕੇ ਕਿਹਾ ਸੱਦਾ ਮਿਲਣ ਦੇ ਬਾਵਜੂਦ ਕਿ ਨਹੀਂ ਮੈਂ ਨਹੀਂ ਆਉਣਾ ਹੈ, ਪਰ ਇਸ ਨੂੰ ਮੈਂ ਦੁਬਾਰਾ ਇਸ ਲਈ ਡਿਸਕਸ ਕੀਤਾ ਹੈ। ਹਾਲਾਂਕਿ ਖਬਰ ਤਾਂ ਪੁਰਾਣੀ ਹੈ ਕਿ ਸਿੰਗਾਪੁਰ ਦੀ ਸਰਕਾਰ ਨੇ ਕਸ਼ਮੀਰ ਫਾਈਲਸ ਦੇ ਦਿਖਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਔਰ ਉਹਦੇ 'ਚ ਉਹਨਾਂ ਦੀ ਮੇਨ ਸਾਰੇ ਮੀਡੀਆ ਨੇ ਵੀ ਖਬਰ ਦਿੱਤੀ, ਕਸ਼ਮੀਰ ਫਾਈਲਸ ਬੈਨਡ ਇਨ ਸਿੰਗਾਪੁਰ ਫਾਰ ਪ੍ਰੋਵੋਕੇਟਿਵ ਐਂਡ ਵਨ ਸਾਈਡਡ ਪੋਰਟਰੀਅਲ ਆਫ ਮੁਸਲਿਮਸ। The film could cause enmity between different communities, the authorities said। ਉਹਨਾਂ ਨੇ ਕਿਹਾ ਜੀ ਇਹ ਭੜਕਾਊ ਔਰ ਨਫ਼ਰਤ ਫੈਲਾਉਣ ਵਾਲਾ, ਔਰ ਇਹ ਜਿਹੜਾ ਦੋਨਾਂ ਧਰਮਾਂ ਦੇ ਲੋਕਾਂ ਦੇ ਵਿੱਚ ਜਿਹੜਾ ਹੈ ਇਹ ਨਫ਼ਰਤ ਫੈਲਾਏਗੀ। The film will be refused classification for its provocative and one-sided portrayal of Muslims and depictions of Hindus being persecuted in the outgoing conflict in Kashmir, said a statement by the country's Infocom Media Development Authority, along with Ministry of Culture, Community and Youth and Ministry of Home Affairs। और ये बहुत चंगा काम किया सिंगापुर गवर्नमेंट ने। पर इस तो पहला जी सिंगापुर नाल संबंधित खबर बड़े लिमिटेड मीडिया ने छापी, और वो सी एंटी मुस्लिम रैटरिक
ਵਾਈ ਇੰਡੀਅਨ ਸਿੰਗਾਪੋਰੀਅਨ ਆਥਰ, ਹੁਣ ਇੱਥੇ ਇੰਡੀਅਨ ਬਣਾ ਹਾਲਾਂ ਸਿੱਖ ਸਿੰਗਾਪੋਰੀਅਨ ਆਥਰ ਹੈ, ਡਿਕਲਾਈਨਡ PM ਮੋਦੀਜ਼ ਇਨਵਾਈਟ। ਪ੍ਰਾਈਮ ਮਿਨਿਸਟਰ ਇਜ਼ ਹੋਸਟਿੰਗ ਏ ਸਿੱਖ ਡੈਲੀਗੇਸ਼ਨ, ਔਰ ਇਹਦੇ 'ਚ ਡੈਲੀਗੇਸ਼ਨ ਸ਼ਾਮਲ ਹੋਣ ਲਈ ਇਹ ਬੀਬੀ ਬਾਲੀ ਕੌਰ ਜਸਵਾਲ ਹੈ, ਸਿੰਗਾਪੁਰ ਦੇ ਵਿੱਚ ਬੇਸਡ ਨਾਵਲਿਸਟ ਹੈ, ਜਿਹੜੀ ਬੜੀ ਫੇਮਸ ਹੈ, ਇੰਟਰਨੈਸ਼ਨਲ ਉਹਦਾ ਜਿਹੜੀ ਫੇਮ ਹੈ ਉਹਨੂੰ ਵੀ ਇਨਵਾਈਟ ਕੀਤਾ ਸੀ। ਔਰ ਦਰਸ਼ਕ ਬੀਬੀ ਬਾਲੀ ਕੌਰ ਜਸਵਾਲ, ਮੈਂ ਜਿਹਨੂੰ ਸਲੂਟ ਕਰਦਾ ਉਸ ਦੀ ਪਿਕਚਰ ਦੇਖ ਸਕਦੇ ਨੇ। ਔਰ ਉਹਦੇ 'ਚ ਜਿਹੜਾ ਉਹਨੇ ਇਹ ਨਹੀਂ ਵੀ ਪ੍ਰਾਈਵੇਟਲੀ ਉਹਨੇ ਨਾ ਕੀਤੀ, ਉਹਨੇ ਟਵੀਟ ਕਰਕੇ ਦੱਸਿਆ। ਹੁਣ ਜਦੋਂ ਤੁਸੀਂ ਟਵੀਟ ਕਰਦੇ ਹੋ ਕਿੰਨੀ ਹੇਟ ਮੇਲ ਇਹਨੂੰ ਗਈ ਹੋਏਗੀ, ਅੱਗੋਂ ਲਈ ਕਿੰਨੀਆਂ ਪਾਬੰਦੀਆਂ, ਪਰ ਬਹਾਦਰੀ ਤਾਂ ਉਹੀ ਹੁੰਦੀ ਤੁਸੀਂ ਵੰਗਾਰਦੇ ਹੋ। ਉਹਦੇ 'ਚ ਉਹਨੇ ਕਿਹਾ ਥੈਂਕ ਯੂ ਫॉर ਦਿਸ ਇਨਵੀਟੇਸ਼ਨ ਟੂ ਜੁਆਇਨ ਏ ਗਲੋਬਲ ਸਿੱਖ ਕੰਟਿੰਜੈਂਟ ਟੂ ਮੀਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਐਟ ਹਿਜ਼ ਰੈਜ਼ੀਡੈਂਸ ਇਨ ਨਿਊ ਦਿੱਲੀ, ਕਿ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਇਨਵਾਈਟ ਕੀਤਾ ਹੈ ਕਿ ਜਿਹੜਾ ਇੱਕ ਸਿੱਖ ਡੈਲੀਗੇਸ਼ਨ ਮੋਦੀ ਦੇ ਘਰ ਉਹਨੂੰ ਮਿਲਣਾ ਹੈ, ਮੈਨੂੰ ਤੁਸੀਂ ਉਹਦੇ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਆਈ ਵਿਲ ਡਿਕਲਾਈਨ, ਮੈਂ ਇਨਕਾਰ ਕਰਦੀ ਹਾਂ ਸ਼ਾਮਲ ਹੋਣ ਤੋਂ। ਐਜ਼ PM ਮੋਦੀਜ਼ ਐਂਟਾਈ ਮੁਸਲਿਮ ਰੈਟਰਿਕ ਐਂਡ ਐਕਸ਼ਨਸ ਗੋ ਅਗੇਂਸਟ ਮਾਈ ਪਰਸਨਲ ਵੈਲਿਊਜ਼ ਐਂਡ ਟੈਨਟਸ ਆਫ ਮਾਈ ਸਿੱਖ ਫੇਥ, ਸ਼ੀ ਰੋਟ ਔਨ ਏ ਪੋਸਟ ਸ਼ੇਅਰਡ ਔਨ ਇੰਸਟਾਗ੍ਰਾਮ। ਉਹਨੇ ਕਿਹਾ ਵੀ ਪਰ ਮੈਂ ਇਹਦੇ 'ਚ ਸ਼ਾਮਲ ਨਹੀਂ ਹੋ ਸਕਦੀ ਕਿਉਂਕਿ ਮੋਦੀ ਦਾ ਜੋ ਮੁਸਲਮਾਨ ਵਿਰੋਧੀ ਬਿਆਨੀ ਹੈ ਔਰ ਜਿਹੜੇ ਉਹਦੀਆਂ ਐਕਸ਼ਨ ਨੇ, ਉਹਦੀਆਂ ਕਰਤੂਤਾਂ ਨੇ, ਉਹ ਮੇਰੀਆਂ ਜਿਹੜੀਆਂ ਨਿੱਜੀ ਕਦਰਾਂ ਕੀਮਤਾਂ ਨੇ, ਪਰਸਨਲ, ਉਹਦੇ ਵੀ ਅਗੇਂਸਟ ਹੈ। ਔਰ ਜਿਸ ਧਰਮ ਨਾਲ ਮੈਂ ਬਿਲੋਂਗ ਕਰਦੀ ਹਾਂ, ਸਿੱਖ ਫੇਥ ਨਾਲ, ਉਹਦੀਆਂ ਧਾਰਨਾਵਾਂ ਦੀਆਂ ਵੀ ਇਹ ਬਿਲਕੁਲ ਅਗੇਂਸਟ ਹੈ। ਇਸ ਲਈ ਮੈਂ ਇਸ ਨੂੰ ਇਨਕਾਰ ਕਰਦੀ ਹਾਂ। ਸੋ ਇਹ ਇਟ ਨੀਡਸ, ਜਦੋਂ ਅਸੀਂ ਬਾਜ਼ਮੀਰ ਲੋਕਾਂ ਦੀ ਗੱਲ ਕਰਦੇ ਹਾਂ, ਇਹ ਆਪਣੇ ਆਪ ਦੇ ਵਿੱਚ ਹੀ ਇਸ ਗੱਲ ਦਾ ਸਬੂਤ ਹੈ ਕਿ ਗੁਰੂ ਦੀ ਰਹਿਮਤ ਦੇ ਨਾਲ ਜਦੋਂ ਅਸੀਂ ਡਾਇਸਪੋਰਾ ਸਿੱਖਾਂ 'ਚ ਖਾਸ ਤੌਰ 'ਤੇ ਉਸ ਅਣਖ ਦੀ, ਚਿਣਗ ਦੀ ਗੱਲ ਕਰਦੇ ਹਾਂ, ਗੈਰਤ ਦੀ ਗੱਲ ਕਰਦੇ ਹਾਂ, ਤਾਂ ਮੈਂ ਕਈ ਵਾਰ ਇਸ ਬੀਬੀ ਬਾਲੀ ਕੌਰ ਜਸਵਾਲ ਦੀ ਪਿਕਚਰ ਵੱਲ ਦੇਖਿਆ, ਮੈਂ ਕਿਹਾ ਇਹ ਹੈ ਗੈਰਤਮੰਦ ਹੋਣਾ। ਔਰ ਅਸੀਂ ਜਿਵੇਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ ਹਾਂ, ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸ੍ਰੀ ਰਾਗ ਦੀ ਵਿਚਾਰ ਚੱਲ ਰਹੀ ਹੈ, ਤੀਸਰੇ ਪਾਤਸ਼ਾਹ ਦੀ ਬਾਣੀ ਗੁਰੂ ਅਮਰਦਾਸ ਸਾਹਿਬ ਜੀ ਦੀ ਅਸੀਂ ਵਿਚਾਰ ਰਹੇ। ਸੁਣ ਸੁਣ ਕਾਮ ਗਹਿਲੀਏ ਕਿਆ ਚੱਲੈ ਬਾਂਹ ਲੁਡਾਏ, ਆਪਣਾ ਪਿਰ ਨਾ ਪਛਾਣਹੀ ਕਿਆ ਮੂੰਹ ਦੇਸੈ ਜਾਏ, ਜਿਨੀ ਸਖੀ ਕੰਤ ਪਛਾਣਿਆ ਹੋਂ ਤਿਨ ਕੈ ਲਾਗੋਂ ਪਾਏ, ਤਿਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ, ਮੁੰਦੇ ਕੂੜ ਮੁੱਠੀ ਕੁੜਿਆਰ, ਪਿਰ ਪ੍ਰਭ ਸਾਚਾ ਸੋਹਣਾ ਪਾਈਐ, ਪਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ। ਰਹਾਓ। ਰਹਾਓ ਦੀ ਤੁਕ ਤੋਂ ਵਿਚਾਰ ਦੀ ਸ਼ੁਰੂਆਤ ਕਰਦੇ ਹਾਂ। ਮੁੰਦੇ ਕੂੜ ਮੁੱਠੀ ਕੁੜਿਆਰ। ਹੁਣ ਇਹ ਰੂਹ ਤੇ ਰੱਬ ਦੇ ਰਿਸ਼ਤੇ 'ਚ ਰੂਹ ਨੂੰ ਇਸਤਰੀ ਰੂਪ ਜਾਣ ਕੇ ਕਿ ਜਿਹੜੀ ਰੂਹ ਝੂਠ ਦੇ ਵਿੱਚ ਫਸੀ ਹੋਈ ਹੈ, ਕੂੜ ਦੇ ਵਿੱਚ ਫਸੀ ਹੋਈ ਹੈ, ਕੂੜਿਆਰ ਉਸ ਦੀ ਜਕੜ 'ਚ ਹੈ, ਮੁੱਠੀ 'ਚ ਹੈ ਕੂੜ ਦੀ, ਪਿਰ ਪ੍ਰਭ ਸਾਚਾ ਸੋਹਣਾ, ਵਾਹਿਗੁਰੂ ਪਿਰ ਪਤੀ, ਰੂਹ ਦਾ ਮਾਲਕ, ਉਹ ਸੋਹਣਾ ਹੈ, ਪਿਆਰਾ ਹੈ, ਤੇ ਉਹ ਮਿਲਦਾ ਹੈ ਪਾਈਐ ਗੁਰੂ ਵਿਚਾਰ। ਜੇ ਗੁਰੂ ਦੇ ਮੱਤ ਦੇ ਉੱਤੇ ਅਮੰਨਾ ਕਰਕੇ ਗੁਰੂ ਵਿਚਾਰ ਮੁਤਾਬਕ ਜੀਵਨ ਜੀਵੀਏ, ਪਰ ਇੱਥੇ ਤਾਂ ਜਿਹੜੀ ਰੂਹ ਹੈ ਉਹ ਕੂੜ ਮੁੱਠੀ ਕੁੜਿਆਰ, ਕੂੜ ਦੀ ਜਕੜ ਦੇ ਵਿੱਚ ਹੈ। ਸੁਣ ਸੁਣ ਕਾਮ ਗਹਿਲੀਏ ਕਿਆ ਚੱਲੈ ਬਾਹੇ ਲੁਡਾਏ। ਕਾਮ ਹੁੰਦਾ ਹੈ ਸੈਕਸ਼ੂਅਲ ਡਿਜ਼ਾਇਰ ਨੂੰ ਵੀ ਕਹਿੰਦੇ ਨੇ, ਔਰ ਕਾਮ ਜਿਹੜਾ ਹੈ ਉਹ ਦੁਨਿਆਵੀ ਲਾਲਸਾਵਾਂ ਨੂੰ ਵੀ ਕਹਿੰਦੇ ਨੇ। ਕਿ ਹੇ ਰੂਹ ਜਿਹੜੀ ਤੂੰ ਦੁਨਿਆਵੀ ਇਹਨਾਂ ਡਿਜ਼ਾਇਰਸ ਦੇ ਵਿੱਚ ਫਸੀ ਹੋਈ ਹੈ, ਕਿਆ ਚੱਲੈ ਬਾਹ ਲੁਡਾਏ। ਅਸੀਂ ਲੁੱਡੀਆਂ ਪਾਉਣਾ ਕਹਿੰਦੇ ਹਾਂ, ਜਿਹੜਾ ਬੰਦਾ ਬਿਲਕੁਲ ਹੰਕਾਰਿਆ ਜਿਹਾ ਜਾਂ ਮਸਤ ਹੁੰਦਾ ਹੈ, ਬੜੀ ਖੁਸ਼ੀ 'ਚ ਹੁੰਦਾ ਹੈ, ਤੇ ਉਹ ਬਾਹਾਂ ਮਾਰਦਾ ਜਾਂਦਾ ਹੈ, ਟੇਢਾ ਟੇਢਾ ਤੁਰਦਾ ਹੈ ਕਿ ਬਈ ਤੂੰ ਕਾਹਦੀ ਇਹ ਬਾਹਾਂ ਲੁਡਾ ਰਹੀ ਹੈ, ਹੇ ਰੂਹ ਤੂੰ ਕਾਹਦੀਆਂ ਖੁਸ਼ੀਆਂ ਮਨਾ ਰਹੀ ਹੈ। ਆਪਣਾ ਪਿਰ ਨਾ ਪਛਾਣੇ ਕਿਆ ਮੂੰਹ ਦੇਸੈ ਜਾਏ, ਕਿ ਤੂੰ ਆਪਣੇ ਪਿਰ ਪਤੀ, ਆਪਣੇ ਵਾਹਿਗੁਰੂ ਨੂੰ ਪਛਾਣਿਆ ਨਹੀਂ, ਆਪਣੀ ਜ਼ਿੰਦਗੀ ਉਸ ਪਾਸੇ ਨਹੀਂ ਲਾਈ, ਕਿਆ ਮੂੰਹ ਦੇਸੈ ਜਾਏ। ਜਦੋਂ ਤੂੰ ਦਰਗਾਹ ਦੇ ਵਿੱਚ ਰੱਬ ਦੇ ਰੂਬਰੂ ਹੋਈ, ਕੀ ਮੂੰਹ ਦਿਖਾਏਗੀ ਆਪਣਾ। ਜਿਨੀ ਸਖੀ ਕੰਤ ਪਛਾਣਿਆ ਹੋ ਤਿਨਕੇ ਲਾਗੋਂ ਪਾਏ, ਕਿ ਜਿਨ੍ਹਾਂ ਰੂਹਾਂ ਨੇ, ਸਖੀਆਂ ਨੇ, ਸਹੇਲੀਆਂ ਨੇ ਆਪਣੇ ਪਿਆਰਿਆਂ ਨੂੰ ਪਛਾਣਿਆ, ਉਹਨਾਂ ਦੇ ਮੈਂ ਪੈਰੀਂ ਪੈਂਦੀ ਹਾਂ।
ਤਿਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ। ਮੈਂ ਵੀ ਉਹਨਾਂ ਵਰਗੀ ਹੋ ਜਾ ਔਰ ਉਹਨਾਂ ਦੀ ਸੰਗਤ ਦੇ ਵਿੱਚ ਵਾਹਿਗੁਰੂ ਦੇ ਨਾਲ ਮੇਰਾ ਮੇਲ ਹੋਏ, ਮਿਲਾਪ ਹੋਏ। ਜੀ ਪਰ ਮਨਮੁਖ ਕੰਤ ਨਾ ਪਛਾਣਈ, ਤਿਨ ਕਿਉਂ ਰਹਿਣ ਵਿਹਾਏ। ਗਰਭ ਅਟਿਆ ਤ੍ਰਿਸ਼ਨਾ ਜਲੇ, ਦੁਖ ਪਾਵੈ ਦੂਜੇ ਭਾਏ। ਸ਼ਬਦ ਰਤੀਆਂ ਸੁਹਾਗਣੀ, ਤਿਨ ਵਿੱਚੋਂ ਹਉਮੈ ਜਾਏ। ਸਦਾ ਪਿਰ ਰਾਵੈ ਆਪਣਾ, ਤਿਨਾ ਸੁਖੇ ਸੁਖ ਵਿਹਾਏ। ਕਿ ਜਿਹੜੀਆਂ ਰੂਹਾਂ ਮਨ ਦੇ ਮਗਰ ਲੱਗੀਆਂ ਹੋਈਆਂ ਨੇ, ਉਹਨਾਂ ਨੂੰ ਪ੍ਰਭੂ ਕੰਤ ਦੀ ਪਛਾਣ ਨਹੀਂ ਹੈ। ਉਹ ਕਿਵੇਂ ਰੱਬ ਤੋਂ ਵਿਛੜ ਕੇ ਆਪਣੀ ਜ਼ਿੰਦਗੀ ਗੁਜ਼ਾਰਦੀਆਂ ਨੇ। ਰਹਿਣ ਵਿਹਾਏ ਕੱਲੀ ਰਾਤ ਦੀ ਗੱਲ ਨਹੀਂ ਹੈ, ਜੀ ਜ਼ਿੰਦਗੀ ਦੇ ਹਨੇਰੇ ਦੇ ਵਿੱਚ ਜਿਉਂਦਿਆਂ ਕਿਵੇਂ ਉਹ ਜਿਉਂਦੀਆਂ ਨੇ ਰੂਹਾਂ ਰੱਬ ਤੋਂ ਟੁੱਟ ਕੇ। ਉਹ ਗਰਭ ਦੇ ਵਿੱਚ ਅਟੀਆਂ ਹੁੰਦਾ, ਫਸਿਆ ਹੋਣਾ। ਉਹ ਹੰਕਾਰ ਦੇ ਵਿੱਚ ਫਸੀਆਂ ਹੋਈਆਂ ਰੂਹਾਂ ਤ੍ਰਿਸ਼ਨਾ ਜਲੇ, ਦੁੱਖ ਪਾਵੇਂ ਦੂਜੇ। ਉਹ ਡਿਜ਼ਾਇਰਸ ਦੀ ਅੱਗ ਦੇ ਵਿੱਚ ਹੀ ਦਿਨ ਰਾਤ ਸੜ ਰਹੀਆਂ ਹੁੰਦੀਆਂ ਨੇ। ਉਹਨਾਂ ਨੂੰ ਦੁੱਖ ਮਿਲਦਾ ਹੈ ਕਿਉਂਕਿ ਰੱਬ ਨੂੰ ਛੱਡ ਕੇ ਉਹ ਦੂਜੇ ਪਾਏ ਦੁਨੀਆ ਦੇ ਵਿੱਚ, ਜਿਹੜਾ ਮਾਇਆ ਦੇ ਵਿੱਚ ਲੁਪਤ ਹੁੰਦੀਆਂ ਨੇ। ਸ਼ਬਦ ਰਤੀਆਂ ਸੁਹਾਗਣੀ, ਤਿੰਨ ਵਿੱਚੋਂ ਹਉਮੈ ਜਾਏ। ਜਿਹੜੀਆਂ ਗੁਰੂ ਦੇ ਸ਼ਬਦ ਨਾਲ ਜੁੜੀਆਂ ਰੂਹਾਂ ਨੇ, ਉਹ ਸੁਹਾਗਣਾ ਨੇ ਔਰ ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਉਹ ਸਦਾ ਆਪਣੇ ਪਿਆਰੇ ਦੇ ਨਾਲ, ਆਪਣੇ ਪ੍ਰੀਤਮ ਦੇ ਨਾਲ ਜੁੜੀਆਂ ਹੁੰਦੀਆਂ ਨੇ ਔਰ ਤਿਨਾ ਸੁਖੇ ਸੁਖ ਵਿਹਾਏ। ਉਹ ਹਮੇਸ਼ਾ ਸੁਖ ਔਰ ਆਨੰਦ ਦੇ ਵਿੱਚ ਵਸਦੀਆਂ ਨੇ। ਗਿਆਨ ਵਿਹੂਣੀ ਪਿਰ ਮੁੱਤੀਆ, ਪਿਰਮ ਨਾ ਪਾਇਆ ਜਾਏ। ਅਗਿਆਨ ਮਤੀ ਅੰਧੇਰ ਹੈ, ਬਿਨ ਪਿਰ ਦੇਖੇ ਭੁੱਖ ਨਾ ਜਾਏ। ਆਵੋ ਮਿਲੋ ਸਹੇਲਿਓ, ਮੈਂ ਪਿਰ ਦੇਹੋ ਮਿਲਾਏ। ਪੂਰੇ ਭਾਗ ਸਤਿਗੁਰ ਮਿਲੈ, ਪਿਰ ਪਾਇਆ ਸੱਚ ਸਮਾਏ। ਕਿ ਜਿਹੜੀਆਂ ਗਿਆਨ ਤੋਂ ਸਖਣੀਆਂ ਰੂਹਾਂ ਨੇ, ਉਹ ਦੁਨੀਆਦਾਰੀ ਦੇ ਵਿੱਚ ਫਸੀਆਂ ਹੁੰਦੀਆਂ ਨੇ। ਪਿਆਰਾ ਪਿਰਮ ਪਿਰ ਉਹਨਾਂ ਨੂੰ ਉਹ ਨਹੀਂ ਮਿਲਦਾ। ਉਹ ਗਿਆਨ ਦੇ ਹਨੇਰੇ 'ਚ ਹੀ ਗਵਾ ਜਾਂਦੀਆਂ ਨੇ। ਔਰ ਜਦੋਂ ਤੱਕ ਪਿਆਰਾ ਪ੍ਰਭੂ ਨਹੀਂ ਮਿਲਦਾ, ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹ ਖਤਮ ਨਹੀਂ ਹੁੰਦੀ, ਉਹ ਭੁੱਖ ਨਹੀਂ ਮੁੱਕ ਸਕਦੀ। ਕਿ ਆਓ ਉਹ ਰੂਹਾਂ ਜਿਹੜੀਆਂ ਰੱਬ ਦੇ ਪਿਆਰ 'ਚ ਰਤੀਆਂ ਨੇ, ਕਿ ਆਓ ਆਵੋ ਮਿਲੋ ਸਹੇਲਿਓ, ਮੈਂ ਪਿਰ ਦੇਹੋ ਮਿਲਾਏ। ਕਿ ਆਓ ਮੇਰੀਆਂ ਪਿਆਰੀਆਂ ਸਹੇਲਿਓ, ਜਿਹੜੀਆਂ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ, ਉਹ ਮੈਨੂੰ ਵੀ ਆਪਣੇ ਪਿਆਰੇ ਦੇ ਨਾਲ ਮਿਲਾ ਦਿਓ। ਪੂਰੇ ਭਾਗ ਸਤਿਗੁਰ ਮਿਲੈ, ਪਿਰ ਪਾਇਆ ਸੱਚ ਸਮਾਏ। ਪਰ ਇਹ ਭਾਗਾਂ ਵਾਲਿਆਂ ਨੂੰ ਹੀ ਸਤਿਗੁਰੂ ਮਿਲਦਾ ਅਤੇ ਸਤਿਗੁਰੂ ਦੇ ਮਿਲਣ ਨਾਲ ਫਿਰ ਪਿਰ ਮਿਲਦਾ ਅਤੇ ਜ਼ਿੰਦਗੀ ਸੱਚ ਦੇ ਵਿੱਚ ਸਮਾ ਜਾਂਦੀ ਹੈ। ਅਖੀਰ 'ਚ ਤੀਸਰੇ ਨਾਨਕ ਗੁਰੂ ਅਮਰਦਾਸ ਫਰਮਾਉਂਦੇ ਨੇ, ਸੇ ਸਈਆਂ ਸੁਹਾਗਣੀ, ਜਿਨ ਕੋ ਨਦਰ ਕਰੇ। ਖਸਮ ਪਛਾਣੈ ਆਪਣਾ, ਤਨ ਮਨ ਆਗੈ ਦੇ। ਘਰ ਵਰ ਪਾਇਆ ਆਪਣਾ, ਹਉਮੈ ਦੂਰ ਕਰੇ। ਨਾਨਕ ਸੋਭਾਵੰਤੀਆਂ ਸੁਹਾਗਣੀ, ਅਨ ਦਿਨ ਭਗਤ ਕਰੇ। ਕਿ ਉਹੀ ਸਹੇਲੀਆਂ ਸੁਹਾਗਣੀਆਂ ਨੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਨਜ਼ਰ ਹੁੰਦੀ ਹੈ, ਕਰਮ ਹੁੰਦਾ ਹੈ, ਉਹਦੀ ਰਹਿਮਤ, ਉਹਦੀ ਬਖਸ਼ਿਸ਼ ਹੁੰਦੀ ਹੈ। ਉਹ ਆਪਣੇ ਪਿਆਰੇ ਨੂੰ, ਆਪਣੇ ਮਾਲਕ ਨੂੰ ਪਛਾਣਦੀਆਂ ਨੇ ਅਤੇ ਬਿਨਾਂ ਕੋਈ ਹੀਲ ਹੁਜਤ ਕੀਤਿਆਂ ਆਪਣਾ ਆਪਾ ਆਪਣੇ ਪਿਆਰੇ ਦੇ ਅੱਗੇ ਸਮਰਪਿਤ ਕਰ ਦਿੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਭਾਈ। ਆਪਣਾ ਆਪਾ ਰੱਬ ਦੇ ਅੱਗੇ ਸਮਰਪਿਤ ਕਰ ਦੇਣਾ। ਔਰ ਜਦੋਂ ਉਹ ਪਿਆਰਾ ਮਿਲ ਪੈਂਦਾ, ਘਰ ਵਰ ਪਾਇਆ ਆਪਣਾ, ਹਉਮੈ ਦੂਰ ਕਰੇ। ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਨਾਨਕ ਸੋਭਾਵੰਤੀਆਂ ਸੁਹਾਗਣੀ, ਅਨ ਦਿਨ ਭਗਤ ਕਰੇ। ਫਿਰ ਉਹ ਰੂਹਾਂ ਸੁਹਾਗਣਾ ਹੋ ਜਾਂਦੀਆਂ ਨੇ, ਪ੍ਰਭੂ ਪਿਆਰੇ ਦੇ ਨਾਲ ਮੇਲ ਹੁੰਦਾ ਹੈ, ਉਹ ਸੋਭਾਵੰਤੀਆਂ ਹੁੰਦੀਆਂ ਨੇ ਔਰ ਅਨ ਦਿਨ ਦਿਨ ਰਾਤ ਉਹ ਫਿਰ ਵਾਹਿਗੁਰੂ ਦੀ ਬੰਦਗੀ ਦੇ ਵਿੱਚ, ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜ ਜਾਂਦੀਆਂ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।